ਮਾਸਟਰ ਬਜਿੰਦਰ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਟਾਰਗੇਟ ਕੀਤਾ ਜਾਂਦਾ ਸੀ। बहुत बड़ी पद्धर धर्म नहीं सिखाता आपस में बैर रखना, अजिहे गाने ਜਿਹੜੇ ਹਿੰਦੁਸਤਾਨ ਦੇ ਵਿੱਚ ਚੱਲੇ ਆ ਇਹ ਸਾਡੀ ਬਰਬਾਦੀ ਦਾ ਕਾਰਨ ਬਣੇ ਆ। ਸਾਨੂੰ ਜਿਹੜਾ ਗਮਰਾਹ ਕੀਤਾ ਜਾ ਰਿਹਾ, ਸਾਨੂੰ ਜਿਹੜਾ ਸ਼ੀਸ਼ਾ ਦਿਖਾਉਂਦੇ ਆ ਕਿ ਤੁਹਾਡੇ ਗੁਰੂਆਂ ਨੇ ਤੁਹਾਨੂੰ ਇਸਲਾਮ ਕਬੂਲ ਕਰਨ ਤੋਂ ਮਨਾ ਕੀਤਾ, ਈਸਾਈ ਬਣਨ ਤੋਂ ਮਨਾ ਨਹੀਂ ਕੀਤਾ। ਤੇ ਲੱਖਾਂ ਦੀ ਤਾਦਾਦ ਦੇ ਵਿੱਚ ਚਰਚਾਂ ਦੇ ਵਿੱਚ ਜਾ ਕੇ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਗਏ। ਇੰਨੇ ਲੋਕਾਂ ਨੂੰ ਗੁੰਮਰਾਹ ਕਿੱਦਾਂ ਕੀਤਾ ਜਾ ਸਕਦਾ? ਉਹ ਕਹਿੰਦੇ ਜਿਹੜਾ ਬਾਈਬਲ ਨੂੰ ਨਹੀਂ ਮੰਨਦਾ ਉਹ ਸ਼ੈਤਾਨ ਹੈ, ਸਾਡੀ ਗੁਰਬਾਣੀ ਨੂੰ ਉਹ ਸ਼ੈਤਾਨਾਂ ਦੀ ਬਾਣੀ ਕਹਿੰਦੇ ਆ, ਸਾਡੇ ਗੁਰੂਆਂ ਨੂੰ ਉਹ ਸ਼ੈਤਾਨ ਕਹਿੰਦੇ ਆ, ਕੜਾਹ ਪ੍ਰਸ਼ਾਦ ਦੀ ਦੇਗ ਨੂੰ ਉਹ ਗੰਦਗੀ ਕਹਿੰਦੇ ਆ। ਸਾਰੇ ਪਾਸਟਰ ਹੀ ਇਦਾਂ ਕਹਿੰਦੇ? ਟੋਟਲੀ ਇੱਕ ਨਹੀਂ ਹੈ, ਪੂਰਾ। ਅੱਜ ਜਿਹੜੇ ਸਾਡੇ ਆਰਥਿਕ ਕਮਜ਼ੋਰ ਪਰਿਵਾਰ ਨੇ, ਜਿਹੜੇ ਥੋੜਾ ਬਹੁਤਾ ਅੰਧ ਵਿਸ਼ਵਾਸੀ ਨੇ, ਭੋਲੇ ਭਾਲੇ ਨੇ, ਉਹਨਾਂ ਨੂੰ ਤਾਂ ਇਹ ਪਖੰਡ ਨਾਲ ਧਰਮ ਪਰਿਵਰਤਨ ਕਰਵਾ ਰਹੇ ਆ। ਜਿਹੜੇ ਥੋੜੇ ਬਹੁਤੀ ਕਰੀਮ ਲੇਅਰ ਆ, ਪੈਸੇ ਵਾਲੇ ਆ, ਦੂਜੇ ਪਾਸੇ ਸਕੂਲ ਖੋਲ ਦਿੱਤੇ ਗਏ। ਇਹ ਲੱਗਦਾ ਨਹੀਂ ਕਿ ਨਿਜ਼ਾਮ ਦੀਆਂ ਕਿਤੇ ਨਾ ਕਿਤੇ ਕਮਜ਼ੋਰੀਆਂ ਰਹੀਆਂ ਨੇ? ਜਿਨ੍ਹਾਂ ਨੇ ਲੀਡਰਾਂ ਨੇ ਇਸ ਤੇ ਫੈਸਲੇ ਲੈਣੇ ਹੁੰਦੇ ਆ, ਉਹਨਾਂ ਨੂੰ ਜਾਂ ਤਾਂ ਫੰਡਿੰਗ ਹੋ ਰਹੀ ਹੁੰਦੀ ਹੈ ਜਾਂ ਉਹਨਾਂ ਨੂੰ ਵੋਟਾਂ ਦਾ ਲਾਲਚ ਹੁੰਦਾ ਹੈ। ਜਿੰਨੀਆਂ ਘਟਨਾਵਾਂ ਚਰਚ ਦੀਆਂ ਹੋਈਆਂ ਵਰਲਡ ਵਾਈਡ ਤੁਸੀਂ ਦੇਖੋਗੇ, ਜਿੱਥੇ ਵੀ ਕਿਤੇ ਆਤੰਕਵਾਦ ਹੈ ਪੂਰੇ ਵਰਲਡ ਦੇ ਅੰਦਰ, ਉਹਦੇ ਪਿੱਛੇ ਜਿਹੜੀ ਸ਼ੈਡੋ ਹੈਗੀ ਆ, ਉਹਦੇ ਪਿੱਛੇ ਸਾਰੀ ਚਰਚ। ਜੋ ਕੋਈ ਹਿੰਦੂ ਹੈ, ਜੋ ਕੋਈ ਸਿੱਖ ਸਰੂਪ ਦੇ ਵਿੱਚ ਹੈ, ਅਗਰ ਉਹ ਕਹਿੰਦਾ ਹੈ ਕਿ ਮੈਂ ਧਰਮ 'ਚ ਵਿਸ਼ਵਾਸ ਨਹੀਂ ਕਰਦਾ, ਜਿਸ ਦੇਸ਼ ਦੇ ਵਿੱਚ ਸਭ ਤੋਂ ਵੱਧ ਬਲੀਦਾਨ ਧਰਮ ਦੇ ਹੋਏ ਹੋਣ, ਔਰ ਉੱਥੇ ਕੋਈ ਬੰਦੇ ਮੈਂ ਕਹੇ ਮੈਂ ਧਰਮ 'ਚ ਵਿਸ਼ਵਾਸ ਨਹੀਂ ਕੀਤਾ, ਉਹਦੀ ਜਾਣਕਾਰੀ ਲਓ, ਉਹਦੀ ਜਾਂਚ ਕਰੋ, ਉਹ ਕ੍ਰਿਪਟੋ ਕ੍ਰਿਸਚਨ ਹੀ। ਸਾਡੇ ਜੇ ਕੋਈ ਸਾਧੂ ਸਾਨੂੰ ਪਖੰਡ ਕਰਦਾ ਸੀ, ਉਹਦੇ ਵਿਰੋਧੀ ਹਾਂ। ਕੋਈ ਜਾਦੂਗਰ ਕਰਕੇ ਕਿਸੇ ਦਾ ਇਲਾਜ ਕਰਦਾ ਸੀ, ਉਹਦੇ ਵਿਰੋਧੀ ਹਾਂ। ਪਰ ਉਹ ਧਰਮ ਤਾਂ ਇੰਨੇ ਬਦਲ ਰਿਹਾ। ਸਾਨੂੰ ਖਤਰਾ ਨਾਲ ਇਹ ਹੈ ਕਿ ਸਾਡੇ ਹੀ ਭਰਾਵਾਂ ਨੂੰ ਪਖੰਡ ਦੇ ਨਾਮ ਤੇ ਸਾਡੇ ਗੁਰੂਆਂ ਦਾ ਦੁਸ਼ਮਣ ਬਣਾਇਆ ਜਾ ਰਿਹਾ। ਧਰਮ ਦੀ ਆੜ ਦੇ ਵਿੱਚ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਦੇ ਮਾਮਲੇ ਦੇ ਵਿੱਚ ਤੇ ਬਹੁਤ ਸਾਰੀਆਂ ਉਹਨਾਂ ਲੜਕੀਆਂ ਦੇ ਨਾਲ ਦੁਸ਼ਕਰਮ ਕਰਨ ਦੇ ਮਾਮਲੇ ਦੇ ਵਿੱਚ ਬਜਿੰਦਰ ਪਾਸਟਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਔਰ ਇਸੇ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਧਿਰਾਂ ਤੇ ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਦੇ ਵੱਲੋਂ ਵੱਖ-ਵੱਖ ਰੂਪ ਦੇ ਵਿੱਚ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ तमाम ਸਾਰੇ ਜਿਹੜੇ ਵਿਸ਼ਿਆਂ ਦੇ ਮਾਹਰ ਸਾਡੇ ਨਾਲ ਸਰਦਾਰ ਸੁਖਪਾਲ ਸਿੰਘ ਸਰਾਂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰਾਂ ਸਾਹਿਬ, ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਬਹੁਤ ਧੰਨਵਾਦ ਜੀ। ਮੈਂ ਤੁਹਾਡੀ ਟੀਮ ਔਰ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਬਹੁਤ ਹੀ ਇਹ ਇੱਕ ਦਇਨੀਆ ਪੰਜਾਬ ਦੀ ਸਥਿਤੀ ਆ ਕਿ ਅੱਜ ਧਰਮ ਗੈਰ ਕਾਨੂੰਨੀ ਧਰਮ ਪਰਿਵਰਤਨ ਪਖੰਡ ਕਰਕੇ ਜਿਹੜਾ ਸਾਡਾ ਧਰਮ ਬਦਲਿਆ ਜਾ ਰਿਹਾ, ਔਰ ਉਸ ਸਥਾਨ ਤੇ ਬਦਲਿਆ ਜਿੱਥੇ ਸਭ ਤੋਂ ਵੱਧ ਬਲੀਦਾਨ ਹੋਏ ਆ। ਤੇ ਸਾਡੇ ਪੰਜਾਬ ਦੇ ਲਈ, ਸਾਡੇ ਹੋਰ ਜਿਹੜੇ ਧਾਰਮਿਕ ਆਗੂਆਂ ਨੇ, ਉਹਨਾਂ ਲਈ ਵੀ ਇਹ ਇੱਕ ਬੜੀ ਵੱਡੀ ਸ਼ਰਮ ਦੀ ਗੱਲ ਸੀ। ਪਰ ਅੱਜ ਜੋ ਐਸੇ ਪਾਪੀ ਨੂੰ ਸਜ਼ਾ ਹੋਈ ਆ, ਉਹਦੇ ਦੰਦਾਂ ਦੀ ਸਜ਼ਾ ਹੋਈ ਹੈ, ਇਹਦੇ ਨਾਲ ਨਿਆਂਪਾਲਕਾ ਤੇ ਵੀ ਸਾਡਾ ਵਿਸ਼ਵਾਸ ਵਧਿਆ। ਔਰ ਜਿਨ੍ਹਾਂ ਵੀਰਾਂ ਭਰਾਵਾਂ ਨੇ ਉਹ ਲੜਕੀ ਦਾ ਸਹਿਯੋਗ ਕੀਤਾ, ਔਰ ਅੱਗੇ ਤੋਂ ਗਵਾਹਾਂ ਦਾ ਵੀ ਮਾਣ ਵਧਿਆ। ਸੋ ਇਹ ਤੁਸੀਂ ਇਹਦੀ ਆਵਾਜ਼ ਉਠਾਈ ਹੈ, ਮੈਂ ਫਿਰ ਤੋਂ ਆਪਣੇ ਵੱਲੋਂ, ਆਪਣੇ ਸੰਗਠਨ ਵੱਲੋਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ। ਉਮੀਦ ਕਰਦਾ ਹਾਂ ਕਿ ਅੱਗੇ ਤੋਂ ਵੀ ਆਪਾਂ ਇਹ ਜਿਹੜਾ ਪੰਜਾਬ ਹੈ ਇਹਨੂੰ ਜਿਹੜਾ ਇਸ ਤਰ੍ਹਾਂ ਦਾ ਧਰਮਹੀਣ ਕੀਤਾ ਜਾ ਰਿਹਾ, ਇਹ ਸਾਡੇ ਗੁਰੂਆਂ ਦੀ, ਪੀਰਾਂ ਦੀ ਧਰਤੀ। ਮੇਰਾ ਸਵਾਲ ਹੈ ਕਿ ਪਾਸਟਰ ਬਜਿੰਦਰ ਨੇ ਜਿਸ ਹਿਸਾਬ ਦੇ ਨਾਲ ਜੱਜ ਸਾਹਿਬਾਨ ਦੇ ਸਾਹਮਣੇ ਗੁਹਾਰ ਲਗਾਈ ਹੈ ਕਿ ਮੇਰੇ ਬੱਚੇ ਛੋਟੇ ਨੇ, ਮੇਰੀ ਲੱਤ ਦੇ ਵਿੱਚ ਰੌੜ ਪਈ ਹੋਈ ਹੈ, ਲੱਗਦਾ ਨਹੀਂ ਕਿ ਜਿਹੜੀ ਸਜ਼ਾ ਜੱਜ ਸਾਹਿਬਾਨ ਨੇ ਦਿੱਤੀ ਗਈ, ਇਸ ਨੂੰ ਲੈ ਕੇ ਕੁਝ ਗੁੰਜਾਇਸ਼ ਹੋ ਸਕਦੀ ਸੀ? ਮੈਂ ਤਾਂ ਇੱਥੋਂ ਤੱਕ ਸਮਝਦਾ ਕਿ ਅਜਿਹੇ ਪਾਪੀ ਨੂੰ ਅਜਿਹੀ ਸਜ਼ਾ ਹੋਰ ਬਣਦੀ ਸੀਗੀ, ਤਾਂ ਜੋ ਸਾਡਾ ਨਿਆਂਪਾਲਕਾ ਦੇ ਵਿੱਚ ਵਿਸ਼ਵਾਸ ਵੱਧਦਾ। ਔਰ ਜਿਹੜਾ ਕੋਈ ਪਖੰਡੀ ਸਾਡੇ ਗੁਰੂਆਂ ਦਾ ਅਪਮਾਨ ਕਰਦਾ, ਸਾਡੇ ਗ੍ਰੰਥਾਂ ਦਾ ਅਪਮਾਨ ਕਰਦਾ ਸੀ, ਉਸ ਨੂੰ ਅੱਗੇ ਤੋਂ ਅਜਿਹਾ ਕਰਨ ਤੋਂ ਸਿੱਖਿਆ ਮਿਲਦੀ ਨਾ ਕਰਦਾ। ਗ੍ਰੰਥਾਂ ਦਾ ਤੇ ਗੁਰੂਆਂ ਦਾ ਅਪਮਾਨ ਕਿਵੇਂ ਮੰਨਦੇ ਹੋ? ਸਜ਼ਾ ਤੇ ਇੱਕ ਦੁਸ਼ਕਰਮ ਦੇ ਕੇਸ ਦੇ ਵਿੱਚ ਸੁਣਾਈ ਗਈ ਹੈ। ਦੇਖੋ, ਪਾਪੀ ਜਿਹੜਾ ਪਾਪ ਕਰਦਾ ਹੈ ਨਾ, ਉਹਦੀ ਜਿਹੜਾ ਅੰਤ ਹੈ, ਉਹਦਾ ਜਿਹੜਾ ਸ਼ੁਰੂਆਤ ਕਰਦਾ ਹੈ, ਉਹ ਸਾਡੇ ਜਿਹੜੀ ਜਿੱਥੇ ਸਾਡੀ ਆਸਥਾ ਹੈ, ਜਿਨ੍ਹਾਂ ਦੇ ਲਈ ਅਸੀਂ ਸਾਡਾ ਸਭ ਕੁਝ ਬਾਹਰ ਨਹੀਂ ਤਿਆਰ ਹੁੰਦੇ, ਪਹਿਲਾਂ ਉਹਨਾਂ ਤੇ ਉਹ ਅਟੈਕ ਕਰਦੇ। ਸਾਡੇ ਪੰਜਾਬ ਦੀ ਸਭ ਤੋਂ ਵੱਡੀ ਆਸਥਾ ਸਾਡੇ 10 ਗੁਰੂਆਂ ਸਾਹਿਬਾਨਾਂ ਵਿੱਚ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿੱਥੋਂ ਸਾਨੂੰ ਜੀਵਨ ਦੀ ਅਧਿਆਤਮਿਕ ਔਰ ਵਿਗਿਆਨਿਕ ਸੇਧ ਮਿਲਦੀ ਹੈ। ਪਾਸਟਰ ਬਜਿੰਦਰ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਟਾਰਗੇਟ ਕੀਤਾ ਜਾਂਦਾ ਸੀ? ਬਹੁਤ ਵੱਡੀ ਪੱਧਰ ਤੇ ਸਾਡੇ ਗੁਰਬਾਣੀ ਦਾ ਜਿਹੜਾ ਉਹ ਵਿਆਖਿਆਨ ਕਰਦੇ ਸੀ। ਮੈਂ ਇੱਥੇ ਸਭ ਦੇ ਸਾਹਮਣੇ ਦੱਸ ਨਹੀਂ ਸਕਦਾ ਕਿ ਜਿਹੜੇ ਸ਼ਬਦਾਂ ਦਾ ਉਹ ਨਾਮ ਲੈ ਕੇ ਉਸ ਦੀ ਨਿੰਦਿਆ ਪ੍ਰਚਾਰ ਕਰਦੇ ਸੀਗੇ। ਔਰ ਗੁਟਕਾ ਸਾਹਿਬ ਔਰ ਜਪਜੀ ਸਾਹਿਬ, ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਨੂੰ ਘਰਾਂ ਦੇ ਵਿੱਚੋਂ ਬਾਹਰ ਸਟਾਉਣਾ,
ਈਵਨ ਮੈਂ ਇੱਥੋਂ ਤੱਕ ਫੜਿਆ ਹੋਇਆ ਇਹਨਾਂ ਪਾਸਟਰਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਰੱਖ ਲੈਣਾ, ਗੁਰੂ ਨਾਨਕ ਦੇਵ ਜੀ ਦਾ ਚਿੱਤਰ ਰੱਖ ਲੈਣਾ, ਔਰ ਜਿਹੜੇ ਪਰਿਵਾਰ ਦਾ ਧਰਮ ਬਦਲਿਆ ਜਾਂਦਾ ਸੀ ਉਹਨੂੰ ਚਾਕੂ ਦੇ ਦਿੰਦਾ ਕਿ ਇਸ ਸ਼ੈਤਾਨ ਦੇ ਛਾਤੀ ਦੇ ਵਿੱਚ ਚਾਕੂ ਮਾਰੋ ਤਾਂ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਆਵੇਗੀ, ਸਾਡੇ ਧਨ ਦੌਲਤ ਦੇ ਵਿੱਚ ਵਾਧਾ ਹੋਵੇਗਾ। ਗੁਰੂ ਸਾਹਿਬ ਪ੍ਰਤੀ ਇਹਦੀ ਮਾੜੀ ਸੋਚ ਕਿਉਂ ਸੀ ਪਾਸਟਰ ਬਲਜਿੰਦਰ ਜੀ ਫਿਰ? ਇਹ ਜਿਹੜੀ ਅਸੀਂ ਜਿਹੜੇ ਬਚਪਨ ਤੋਂ ਸਾਨੂੰ ਉਲਝਾਇਆ ਹੋਇਆ ਹੈ ਕਿ ਸਾਰੇ ਧਰਮ ਇੱਕੋ ਜਿਹੇ ਹੁੰਦੇ ਆ, ਇਹ ਸਾਡੀਆਂ ਅੱਖਾਂ ਦੇ ਉੱਤੇ ਖੋਪੇ ਚੜਾਏ, ਸਾਨੂੰ ਦਿਨ ਦੇ ਵਿੱਚ ਅੰਨਾ ਕੀਤਾ ਹੋਇਆ। ਅਸੀਂ ਨਾ ਤਾਂ ਕਦੇ ਬਾਈਬਲ ਪੜ੍ਹਦੇ ਹਾਂ, ਨਾ ਅਸੀਂ ਗੁਰੂਆਂ ਦੀ ਸਿੱਖਿਆ ਲੈਂਦੇ ਹਾਂ ਕਿ ਧਰਮ ਔਰ ਮਜ਼ਹਬ ਦੇ ਵਿੱਚ ਅੰਤਰ ਕੀ ਹੈ। ਅਸੀਂ ਹਰ ਇੱਕ ਨੂੰ ਆਪਣੇ ਵਰਗਾ ਸਮਝ ਲੈਂਦੇ ਹਾਂ। ਸਾਡੇ ਜਿਸ ਤਰ੍ਹਾਂ ਦੇ ਗੁਰੂ ਸਾਹਿਬਾਨਾਂ ਦਾ ਉਪਦੇਸ਼ ਸੀ, ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਉਪਦੇਸ਼ ਹੈ, ਅਸੀਂ ਸੋਚਦੇ ਹਾਂ ਵੀ ਜਿਹੜੇ ਉਹਨਾਂ ਦੇ ਧਾਰਮਿਕ ਗ੍ਰੰਥ ਹੈ, ਚਾਹੇ ਉਹ ਬਾਈਬਲ ਹੋਵੇ ਚਾਹੇ ਕੋਈ ਹੋਰ ਹੋਵੇ, ਸ਼ਾਇਦ ਉਹਨਾਂ ਦੇ ਉਪਦੇਸ਼ ਵੀ ਸਾਡੇ ਮਾਨਵਤਾਵਾਦੀ ਹੋਣਗੇ। ਬਿਨਾਂ ਪੜ੍ਹੇ ਅਸੀਂ, ਬਿਨਾਂ ਸੋਚੇ ਸਮਝੇ ਅਸੀਂ ਉਹਨਾਂ ਦੇ ਮਗਰ ਲੱਗ ਕੇ ਜੋ ਸਾਡੇ ਬਚਪਨ ਤੋਂ ਬੱਚਿਆਂ ਨੂੰ ਦਿੱਤਾ ਕਿ ਸਾਰੇ ਧਰਮ ਇੱਕੋ ਜਿਹੇ ਹੁੰਦੇ ਆ, ਜਾਂ ਇੱਕ ਗਾਣਾ ਚੱਲ ਪੈਂਦਾ ਧਰਮ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ, ਇਹ ਜਿਹੇ ਗਾਣੇ ਜਿਹੜੇ ਹਿੰਦੁਸਤਾਨ ਦੇ ਵਿੱਚ ਚੱਲੇ ਆ, ਇਹ ਸਾਡੀ ਬਰਬਾਦੀ ਦਾ ਕਾਰਨ ਬਣੇ ਆ। ਜਿਹੜੀਆਂ ਅਸੀਂ ਸਭ ਤੋਂ ਵੱਧ ਬਲੀਦਾਨ ਹੀ ਅਸੀਂ ਧਰਮ ਪਿੱਛੇ ਦਿੱਤੇ ਆ, ਔਰ ਦੂਸਰੇ ਜਿਹੜੇ ਲੋਕਾਂ ਨੇ ਮਾਰਿਆ ਉਹ ਧਰਮ ਨਹੀਂ ਸੀ, ਉਹ ਮਜ਼ਹਬ ਸੀ। ਅਸੀਂ ਪਹਿਲਾਂ ਉਹਨੂੰ ਡਿਫਾਈਨ ਕਰਨਾ ਪਵੇਗਾ, ਉਸ ਦੀ ਸਾਨੂੰ ਪੜਤਾਲ ਕਰਨੀ ਪਊਗੀ ਧਰਮ ਤੇ ਮਜ਼ਹਬ ਵਿੱਚ ਕੀ ਅੰਤਰ ਹੁੰਦਾ ਹੈ। ਜਿਹੜੀਆਂ ਦਲੀਲਾਂ ਤੁਸੀਂ ਦਿੰਦੇ ਨਜ਼ਰ ਆ ਰਹੇ ਹੋ, ਲੱਗਦਾ ਨਹੀਂ ਕਿ ਲੋਕ ਜਿਹੜਾ ਆਪਣਾ ਧਰਮ ਛੱਡ ਕੇ ਦੂਜੇ ਧਰਮ ਦੇ ਵਿੱਚ ਜਾਂਦੇ ਨੇ, ਜਾਂ ਜਿਹੜੇ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਵੀ ਗਏ ਨੇ, ਉਹ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਕਰਕੇ ਗਏ ਨੇ? ਦੇਖੋ, ਇੱਕ ਸਿਨੈਰੀਓ ਬਣਾ ਲੈਂਦੇ ਆ ਕਿ ਉਹ ਆਰਥਿਕ ਤੰਗੀ ਕਰਕੇ ਗਏ ਆ। ਬਿਲਕੁਲ ਨਹੀਂ। ਸਾਡੇ ਨਾਲੋਂ ਮੁਸਲਮਾਨ ਪਰਿਵਾਰ ਕਿਤੇ ਜ਼ਿਆਦਾ ਗਰੀਬ ਨੇ। ਈਵਨ ਇੱਕ ਆਦਮੀ ਦੇ 4-4 ਬੀਵੀਆਂ, 25-25 ਬੱਚੇ ਨੇ, ਘਰ ਉਹਨਾਂ ਦੇ ਮਕਾਨ ਨਹੀਂ ਆ, ਕੱਪੜੇ ਚੱਪਲਾਂ ਪਹਿਨਣ ਨੂੰ ਨਹੀਂ ਆ। ਉਹਨਾਂ ਦੇ ਜਾ ਕੇ ਕੋਈ ਧਰਮ ਬਦਲਾ ਕੇ ਦੇਖੇ ਈਸਾਈ ਮਿਸ਼ਨਰੀ। ਪਿੱਛੇ ਜੇ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਭੁਚਾਲ ਆਇਆ ਤੇ ਚਿੱਟੇ ਚੋਲੇ ਵਾਲੇ ਉੱਥੇ ਵੀ ਕਣਕ ਦੀ ਬੋਰੀ ਲੈ ਕੇ, ਆਟੇ ਦੀ ਬੋਰੀ ਲੈ ਕੇ ਪਹੁੰਚ ਗਏ, ਤਾਂ ਉੱਥੇ ਜਿਹੜੀਆਂ ਇਸਲਾਮਿਕ ਜਥੇਬੰਦੀਆਂ ਸੀ, ਨਹੀਂ ਤਾਂ ਉਹਨਾਂ ਨੇ ਪਾਦਰੀਆਂ ਨੂੰ ਕੁੱਟਿਆ ਉੱਥੇ, ਨਾਲੇ ਇਹਨਾਂ ਦਾ ਸਾਰਾ ਆਟਾ ਤੇ ਹੋਰ ਚਾਵਲ, ਸਾਰਾ ਜਿਹੜਾ ਪਖੰਡ ਦਾ ਸਮਾਨ ਸੀ ਉਹ ਖੋਲਿਆ। ਤੇ ਫਿਰ ਉਹ ਕਿਉਂ ਨਹੀਂ ਬਦਲਦੇ? ਸਾਨੂੰ ਜਿਹੜਾ ਗਮਰਾਹ ਕੀਤਾ ਜਾ ਰਿਹਾ, ਸਾਨੂੰ ਜਿਹੜਾ ਸ਼ੀਸ਼ਾ ਦਿਖਾਉਂਦੇ ਆ ਕਿ ਤੁਹਾਡੇ ਗੁਰੂਆਂ ਨੇ ਤੁਹਾਨੂੰ ਇਸਲਾਮ ਕਬੂਲ ਕਰਨ ਤੋਂ ਮਨਾ ਕੀਤਾ, ਈਸਾਈ ਬਣਨ ਤੋਂ ਮਨਾ ਨਹੀਂ ਕੀਤਾ। ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ। ਉਹ ਪਹਿਲਾਂ ਉਹਨਾਂ ਨੂੰ ਕਹਿੰਦੇ ਕਿ ਨਾਮ ਚਰਚਾ, ਨਾਮ ਲਓ। ਪਹਿਲੀ ਗੱਲ ਤਾਂ ਸਾਡੇ ਜਿੰਨੇ ਵੀ ਧਾਰਮਿਕ ਆਗੂ ਹੈ, ਨਾਮ ਦੀ ਕਦੇ ਚਰਚਾ ਨਹੀਂ ਹੁੰਦੀ। ਚਰਚਾ ਮਾੜੇ ਕੰਮ ਦੀ ਹੁੰਦੀ ਹੈ। ਜਿਸ ਚੀਜ਼ ਦੀ ਚਰਚਾ ਹੁੰਦੀ ਹੈ ਉਹ ਚੰਗਾ ਨਹੀਂ ਹੁੰਦਾ। ਤੇ ਜਿਹੜੀ ਦਾ ਨਾਮ ਹੀ ਚਰਚਾ ਹੈ ਤੇ ਉੱਥੇ ਹੋਵੇਗਾ ਕੀ? ਤੇ ਚਰਚਾ ਹੀ ਹੋਵੇਗੀ, ਮਾੜੇ ਕੰਮਾਂ ਦੀ ਚਰਚਾ ਹੋਣੀ ਹੈ। ਤੇ ਉਹਨਾਂ ਨੂੰ ਪਹਿਲਾਂ ਜਾਲ ਦੇ ਵਿੱਚ ਫਸਾਇਆ ਜਾਂਦਾ ਵਿਚਾਰਿਆਂ ਨੂੰ, ਕਿਸੇ ਨੂੰ ਬਿਮਾਰੀ ਦੇ ਨਾਂ ਤੇ, ਕਿਸੇ ਨੂੰ ਭੂਤ ਪ੍ਰੇਤ ਦੇ ਨਾਂ ਤੇ, ਕਿਸੇ ਨੂੰ ਮਾਇਆ ਦੇ ਨਾਂ ਤੇ, ਕਿ ਤੁਹਾਨੂੰ ਆਪਣੇ ਆਪ ਹੀ ਉਹਨਾਂ ਨੇ ਪਖੰਡ ਦੇ ਨਾਂ ਤੇ ਬੰਦੇ ਖੜੇ ਕਰ ਦੇਣੇ ਆ। ਆਮ ਤੌਰ ਤੇ ਜੀਵਨ ਦੀ ਜਿਹੜੀ ਸਾਡੀ ਮੰਗ ਹੁੰਦੀ ਹੈ, ਕੀ ਹੁੰਦੀ ਹੈ? ਦੁੱਧ, ਪੁੱਤ ਤੇ ਮਾਇਆ। ਜਦੋਂ ਇਹ ਤਿੰਨ ਚੀਜ਼ਾਂ ਤੁਹਾਡੇ ਸਾਹਮਣੇ ਤਿੰਨ ਪਖੰਡੀ ਖੜੇ ਕਰ ਦਿੱਤੇ, ਦੇਖੋ ਜੀ ਮੈਂ ਫਲਾਨਾ ਜੀਸਸ ਨੂੰ ਐ ਕਿਹਾ ਸੀ ਜੀ, ਮੈਂ ਬਾਈਬਲ ਨੂੰ ਐ ਕਿਹਾ ਸੀ ਜੀ, ਮੇਰੇ ਪੁੱਤ ਦਾ ਨੁਕਸਾਨ ਹੋ ਗਿਆ। ਫਿਰ ਦੂਸਰਾ ਬੰਦਾ ਖੜਾ ਹੋ ਜਾਏਗਾ ਜੀ, ਮੈਂ ਇਹਨਾਂ ਬਾਰੇ ਗਲਤ ਕਿਹਾ ਗਿਆ ਸੀ, ਮੈਥੋਂ ਮੇਰਾ ਜੀ ਐਡਾ ਵੱਡਾ ਵਪਾਰ ਸੀ, ਮੇਰਾ ਵਪਾਰ ਬੰਦ ਹੋ ਗਿਆ। ਫਿਰ ਕਹੇਗਾ ਜੀ ਮੇਰੇ ਘਰੇ ਇੰਨੀਆਂ ਮੱਝਾਂ ਗਾਈਆਂ ਦੁੱਧ ਦਿੰਦੀਆਂ ਸੀ, ਅੱਜ ਉਹ ਦੁੱਧ ਬੰਦ ਹੋ ਗਿਆ। ਤਾਂ ਜਿਹੜੇ ਸੁਣਨ ਵਾਲੇ ਆ ਅਗਲੇ ਕਹਿੰਦੇ ਅੱਛਾ ਯਾਰ। ਫਿਰ ਤਿੰਨ ਬੰਦੇ ਹੋਰ ਖੜੇ ਕਰ ਦੇਣਗੇ ਕਿ ਦੇਖੋ ਜੀ ਮੈਂ ਜਦੋਂ ਦਾ ਜੀਸਸ ਨੂੰ ਮੰਨਣ ਲੱਗਿਆ, ਸ਼ੈਤਾਨਾਂ ਨੂੰ ਛੱਡਿਆ ਤੇ ਦੇਵੀ ਦੇਵਤਿਆਂ ਨੂੰ ਛੱਡਿਆ, ਉਦੋਂ ਦਾ ਮੇਰੇ ਘਰ ਦੇ ਵਿੱਚ ਮਾਇਆ ਆ ਗਈ, ਕਾਰਾਂ ਆ ਗਈਆਂ, ਆ ਹੋ ਗਿਆ, ਕੋਠੀਆਂ ਬਣ ਗਈਆਂ। ਇੱਕ ਕਹੇਗਾ ਜੀ ਮੇਰੇ ਬੇਟਾ ਨਹੀਂ ਹੁੰਦਾ ਸੀ। ਮੇਰਾ ਸਵਾਲ ਲੈ ਲਓ, 2 4 5 700 ਹਜ਼ਾਰ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ, ਪਰ ਜਿਹੜੇ ਲੱਖਾਂ ਦੀ ਤਾਦਾਦ ਦੇ ਵਿੱਚ ਚਰਚਾਂ ਦੇ ਵਿੱਚ ਜਾ ਕੇ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਗਏ, ਇੰਨੇ ਲੋਕਾਂ ਨੂੰ ਗੁੰਮਰਾਹ ਕਿੱਦਾਂ ਕੀਤਾ ਜਾ ਸਕਦਾ? ਦੇਖੋ, ਅੱਜ ਟੈਕਨੋਲੋਜੀ ਦਾ ਜ਼ਮਾਨਾ ਹੈ। ਸਾਡੇ ਅੱਜ ਦੇ ਨਹੀਂ ਇਹ ਸ਼ੁਰੂ ਹੋਇਆ, ਸਾਡੇ ਮਹਾਰਾਜਾ ਰਣਜੀਤ ਸਮੇਂ ਤੋਂ ਸ਼ੁਰੂ ਹੋ ਗਿਆ ਸੀ। ਲੇਕਿਨ ਉਦੋਂ ਲੋਕ ਜਾਗਰੂਕ ਸੀਗੇ। ਐਸਾ ਜਿਹੜਾ ਵਿਗਿਆਨਿਕ ਯੁੱਗ ਆਇਆ, ਵਿਗਿਆਨਿਕ ਦੇ ਯੁੱਗ ਦੇ ਨਾਂ ਤੇ ਸਾਡੀਆਂ ਜਿਹੜੀਆਂ ਭੌਤਿਕਵਾਦੀ ਵਸਤੂਆਂ ਸੀ ਖਾਣ ਦੀਆਂ ਹੋਰ ਦੀਆਂ, ਉਹ ਅਸੀਂ ਡਿਪੈਂਡ ਹੁੰਦੇ ਗਏ ਈਸਾਈ ਦੇਸ਼ਾਂ ਦੇ ਉੱਤੇ। ਔਰ ਉੱਥੋਂ ਉਹਨਾਂ ਦੀ ਜਿਹੜੀ ਅੱਜ ਕੱਲ੍ਹ ਵਾਰ ਚੱਲਦੀ ਪਈ ਆ, ਹਰ ਤਰ੍ਹਾਂ ਦੀ ਵਾਰ ਹੈ, ਚਾਹੇ ਉਹ ਤੁਹਾਡੇ ਦੇ ਵਾਤਾਵਰਨ ਦੀ ਹੋਵੇ। ਵਾਤਾਵਰਨ ਵੀ ਦੇਖੋ, ਸਾਡੇ ਜਿੰਨੇ ਪੁਰਾਤਨ ਪੇੜ ਪੌਦੇ ਸੀਗੇ ਉਹ ਪਟਾ ਦਿੱਤੇ ਗਏ। ਜੇ ਪਿੱਪਲ ਨੇ, ਮਟਾਲੀਆਂ ਸੀਗੀਆਂ, ਸ਼ੀਸ਼ਮ ਸੀਗੀਆਂ, ਉੱਥੇ ਵਿਦੇਸ਼ੀ ਪੇੜ ਆ ਗਏ ਜਿਨ੍ਹਾਂ ਤੇ ਪੰਛੀ ਵੀ ਨਹੀਂ ਬਹਿੰਦਾ। ਸਾਡੇ ਦੇਸ਼ ਦੇ ਪੰਛੀ ਸਿਆਣੇ ਨੇ। ਫਿਰ ਖਾਣ ਵਾਲੀਆਂ ਚੀਜ਼ਾਂ ਆ ਗਈਆਂ, ਜੰਕ ਫੂਡ ਆ ਗਏ। ਜੰਕ ਫੂਡ ਦੇ ਵਿੱਚ ਇਸ ਤਰ੍ਹਾਂ ਦੇ ਕੈਮੀਕਲ, ਇਸ ਤਰ੍ਹਾਂ ਦੇ ਰਸਾਇਣ ਪਾਏ ਜਾ ਰਹੇ ਆ ਜਿਹਦੇ ਨਾਲ ਸਾਡੇ ਵਿੱਚ ਇੰਪੋਟੈਂਸੀ ਵਧੀ ਹੈ। ਸਾਡੇ ਬੱਚਿਆਂ ਦੇ ਵਿੱਚ ਅੱਜ ਆਤਮ ਹੱਤਿਆ ਵੱਧ ਰਹੀ ਹੈ। ਸਾਡੇ ਬੱਚਿਆਂ ਦੀਆਂ ਜਿਹੜੀਆਂ ਲੜਕੀਆਂ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਪ੍ਰਜਨਨ ਪ੍ਰਕਿਰਿਆ ਜਿਹੜੀ ਉਹ ਘਟ ਰਹੀ ਹੈ।
ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਉਹਨੇ ਖਾਣ ਵਾਲੀ ਚੀਜ਼ਾਂ ਵਿੱਚ ਪਾਈਆਂ ਜੀ, ਉਹ ਤੋਂ ਪੀੜਤ ਹੋ ਕੇ ਅਸੀਂ ਉਧਰੋਂ ਸਾਨੂੰ ਆਰਥਿਕ ਕਮਜ਼ੋਰੀ ਆ ਰਹੀ ਹੈ, ਤਾਂ ਅਸੀਂ ਇਹੋ ਜਿਹੇ ਸ਼ਿਕਾਰੀ ਜਿਹੜੇ ਹੈਗੇ ਆ ਉਹਨਾਂ ਦੇ ਜਾਲ ਵਿੱਚ ਫਸਦੇ ਜਾ ਰਹੇ ਹਾਂ। ਉਹ ਜਦੋਂ ਫਸਦੇ ਆ ਉੱਥੇ ਫਿਰ ਸਾਨੂੰ ਇਸ ਤਰੀਕੇ ਨਾਲ ਗੁੰਮਰਾਹ ਕਰਦੇ ਕਿ ਦੇਖੋ ਜੀ ਤੁਹਾਡੇ ਘਰੇ ਫਲਾਨਾ ਸ਼ੈਤਾਨ ਕਹਿੰਦੇ ਕਿਹਨੂੰ ਹੈ। ਸਾਡੇ ਕਿਸੇ ਵੀ ਗ੍ਰੰਥ ਦੇ ਵਿੱਚ ਵੇਦ ਤੋਂ ਲੈ ਕੇ ਸਿਮਰਤੀਆਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੀਤਾ ਰਮਾਇਣ ਦੇ ਵਿੱਚ ਕਿਸੇ ਨੂੰ ਮਾੜਾ ਲਫ਼ਜ਼ ਨਹੀਂ ਹੈ, ਕਿਸੇ ਨੂੰ ਸ਼ੈਤਾਨ ਕਾਫਰ ਭੂਤ ਪ੍ਰੇਤ ਦਾ ਕੋਈ ਨਾਮ ਚੀਜ਼ ਨਹੀਂ ਹੈ। ਉਹ ਤੇ ਬਾਈਬਲ ਦੇ ਵਿੱਚ ਵੀ ਨਹੀਂ ਹੈ ਨਾ, ਉਹ ਤੇ ਇਹਨਾਂ ਲੋਕਾਂ ਨੇ ਉਹ ਬਾਈਬਲ ਨੂੰ ਪੜ੍ਹੋ ਜੀ, ਬਾਈਬਲ ਉਹ ਕਹਿੰਦੇ ਜਿਹੜਾ ਬਾਈਬਲ ਨੂੰ ਨਹੀਂ ਮੰਨਦਾ ਉਹ ਸ਼ੈਤਾਨ ਹੈ। ਸਾਡੀ ਗੁਰਬਾਣੀ ਨੂੰ ਉਹ ਸ਼ੈਤਾਨਾਂ ਦੀ ਬਾਣੀ ਕਹਿੰਦੇ ਆ, ਸਾਡੇ ਗੁਰੂਆਂ ਨੂੰ ਉਹ ਸ਼ੈਤਾਨ ਕਹਿੰਦੇ ਆ, ਕੜਾਹ ਪ੍ਰਸ਼ਾਦ ਦੀ ਦੇਗ ਨੂੰ ਉਹ ਗੰਦਗੀ ਕਹਿੰਦੇ ਆ। ਸਾਰੇ ਪਾਸਟਰ ਹੀ ਇਦਾਂ ਕਹਿੰਦੇ ਆ, ਟੋਟਲ ਹੀ ਇੱਕ ਨਹੀਂ ਹੈ, ਪੂਰਾ। ਤੁਸੀਂ ਜਾ ਕੇ ਦੇਖੋ ਇਹਨਾਂ ਨੇ ਜਿੰਨੇ ਯਤੀਮਖਾਨੇ ਬਣਾਏ, ਔਰਫਨ ਬਣਾਏ ਇਹਨਾਂ ਦੇ। ਸਾਡੇ ਦੇਸ਼ ਦੇ ਵਿੱਚ ਅਸੀਂ ਜਦੋਂ ਪਸ਼ੂ ਖਰੀਦਣ ਜਾਂਦੇ ਆ ਤਾਂ ਉਸ ਦੀ ਜਿਹੜੀ ਪ੍ਰੋਪਰ ਲਿਖੀ ਹੁੰਦੀ ਹੈ ਵੰਸ਼ਾਵਲੀ, ਸਾਡੇ ਹਜੇ ਉਹ ਪ੍ਰਥਾ ਜਿਹੜੀ ਇੰਗਲੈਂਡ ਅਮਰੀਕਾ ਵਾਲੀ ਆ, ਕੁਆਰੀਆਂ ਕੁੜੀਆਂ ਬੱਚੇ ਪੈਦਾ ਨਹੀਂ ਕਰਦੀਆਂ। ਜੇ ਕੁਆਰੀ ਕੁੜੀ ਬੱਚਾ ਪੈਦਾ ਕਰੂ ਤਾਂ ਉਹ ਯਤੀਮ ਹੋਊਗਾ ਕਿ ਉਹਦੇ ਪਿਓ ਨਹੀਂ ਹੈ। ਸਾਡੇ ਦੇ ਪਸ਼ੂਆਂ ਦੀ ਵੰਸ਼ਾਵਲੀ ਹੈ, ਕੁੱਤੇ ਬਿੱਲਿਆਂ ਦੀ ਵੰਸ਼ਾਵਲੀ ਹੈ, ਤੇ ਸਾਡੇ ਬੱਚਿਆਂ ਦੀ ਵੰਸ਼ਾਵਲੀ ਕਿਵੇਂ ਨਹੀਂ ਹੋਵੇਗੀ? ਸਾਡੇ ਦਾ ਪਿਓ ਦਾਦੇ ਸਭ ਦਾ ਨਾਮ ਹੈ, ਤੇ ਜਿਹੜੇ ਔਰਫਨ ਹੈ ਸਾਡੇ ਯਤੀਮ ਕਿੱਥੋਂ ਪੈਦਾ ਹੋ ਗਏ? ਇਹ ਜਿਹੜੇ ਥੋੜੇ ਬਹੁਤੇ ਆਰਥਿਕ ਕਮਜ਼ੋਰ ਬੱਚੇ ਹੁੰਦੇ ਆ, ਪਰਿਵਾਰ ਹੁੰਦੇ ਆ, ਉਹਨਾਂ ਨੂੰ ਕਹਿੰਦੇ ਤੁਹਾਨੂੰ ਨੌਕਰੀ ਦੇਵਾਂਗੇ। ਨੌਕਰੀ ਦੇ ਨਾਂ ਤੇ ਲਿਆ ਕੇ ਉਹਨਾਂ ਬੱਚਿਆਂ ਦਾ ਨਹੀਂ ਤਾਂ ਸਰੀਰਕ ਸ਼ੋਸ਼ਣ ਕਰਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਜਿਵੇਂ ਸੋਲਨ ਹੋ ਗਿਆ, ਦੇਹਰਾਦੂਨ ਹੋ ਗਿਆ, ਸ਼ਿਲੌਂਗ ਹੋ ਗਿਆ, ਉੱਥੇ ਲਿਜਾ ਕੇ ਉੱਥੇ ਆਦਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਰੱਖੇ ਹੋਏ ਆ, ਉੱਥੇ ਉਹਨਾਂ ਨੂੰ ਪੜ੍ਹਾ ਕੇ ਉਹਨਾਂ ਦੇ ਗੁਰਬਾਣੀ ਦਾ ਗਲਤ ਪ੍ਰਚਾਰ ਕਰਾਉਂਦੇ ਆ, ਔਰ ਸਿੱਖੀ ਸਰੂਪ ਦੇ ਵਿੱਚ ਆ ਕੇ ਉਹ ਜਦੋਂ ਪ੍ਰਚਾਰ ਕਰਦੇ ਆ ਉਸ ਦਾ ਸਾਡੀਆਂ ਮਾਵਾਂ ਭੈਣਾਂ ਸਾਡੀਆਂ ਬੀਬੀਆਂ ਸ਼ਿਕਾਰ ਹੋ ਜਾਂਦੀਆਂ। ਕੁਛ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਇਹਨੂੰ ਸ਼ਰਮ ਵਾਲੀ ਗੱਲ ਨਹੀਂ ਹੈ ਅੱਜ ਮੈਂ ਕਹੂੰਗਾ, ਸਾਡੇ ਨੌਜਵਾਨ ਪੀੜ੍ਹੀ 'ਚ ਇੰਪੋਰਟੈਂਸੀ ਵਧ ਗਈ। ਕੁਛ ਸਾਡੀਆਂ ਜਿਹੜੀਆਂ ਬੀਬੀਆਂ ਭੈਣਾਂ ਥੋੜੀਆਂ ਜੀਆਂ ਕਰੈਕਟਰ ਤੋਂ ਜਾਂ ਸਮਾਜਿਕ ਤਾਣੇ ਬਾਣੇ ਤੋਂ ਦੂਰ ਹੋ ਜਾਂਦੀਆਂ, ਉਹ ਇਹਨਾਂ ਦੇ ਜਾਲ 'ਚ ਛੇਤੀ ਫਸਦੀਆਂ। ਐਸੀਆਂ ਗਲਤ ਜਨਾਨੀਆਂ ਨੂੰ ਫਸਾ ਕੇ ਫਿਰ ਇਹ ਗਲਤ ਪ੍ਰਚਾਰ ਕਰਾਉਂਦੇ ਆ। ਉਹ ਵੀ ਸਾਰਾ ਇਹ ਅਸਲ ਬਾਣਾ ਸਾਡਾ ਜਿਹੜੀ ਇਹ ਸਾਰੀ ਚੱਲਦੀ ਹੈ ਉਹ ਇੱਥੋਂ ਇਹਨਾਂ ਦੀ ਸ਼ੁਰੂਆਤ ਹੋਈ ਹੈ। ਉਸ ਤੋਂ ਬਾਅਦ ਉਹ ਫਿਰ ਜਦੋਂ ਪਖੰਡ ਕਰਦੀਆਂ ਆ ਜਿਹੜਾ ਸਾਰਾ ਕਰਨਾ ਉਹ ਸਾਰਾ ਨੌਕਰੀ ਦੇ ਨਾਂ ਤੇ ਜਿਹੜੀਆਂ ਦਲੀਲਾਂ ਤੁਸੀਂ ਅੱਜ ਬਰਜਿੰਦਰ ਪਾਸਟਰ ਦੇ ਜੇਲ੍ਹ ਜਾਣ ਤੋਂ ਬਾਅਦ ਦੇ ਰਹੇ ਹੋ, ਲੱਗਦਾ ਨਹੀਂ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਇਹ तमाम ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਤੇ ਲੋਕਾਂ ਦੇ ਵਿੱਚ ਪ੍ਰਚਾਰ ਹੋਣਾ ਚਾਹੀਦਾ ਸੀ, ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਸੀ? ਬੜੇ ਦੁੱਖ ਦੀ ਗੱਲ ਹੈ, ਮੈਂ 96 ਤੋਂ ਇਹ ਸ਼ੋਰ ਮਚਾ ਰਿਹਾ। ਸਭ ਤੋਂ ਪਹਿਲਾਂ ਸਾਡੇ ਦੁਸ਼ਹਿਰੇ ਵਾਲੇ ਦਿਨ ਰਾਮ ਜੀ ਦੇ ਹਨੂਮਾਨ ਜੀ ਦੇ ਪੁਤਲੇ ਜਲਾਏ ਗਏ। ਇਹ ਬੜਾ ਵੱਡਾ ਅਪਮਾਨ ਸੀ ਪੰਜਾਬ ਦਾ। ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਪਹਿਲੀ ਘਟਨਾ ਸੀ ਇਹ ਕਿ ਇਸ ਤਰ੍ਹਾਂ ਇਸਾਈਆਂ ਦੇ ਇੰਨੇ ਹੌਸਲੇ ਵਧੇ। ਉਸ ਤੋਂ ਬਾਅਦ 2003 ਦੇ ਵਿੱਚ ਸਾਡਾ ਗੁਰਸਿੱਖ ਪਰਿਵਾਰ, ਅਮਰਧਾਰੀ ਪਰਿਵਾਰ, ਉਹਨਾਂ ਦੇ ਬੱਚਿਆਂ ਨੂੰ ਕਿਸੇ ਤਰੀਕੇ ਨਾਲ ਗੁੰਮਰਾਹ ਕਰ ਲਿਆ। ਉਹਨਾਂ ਦੇ ਕੋਈ ਘਰ 'ਚ ਪ੍ਰੋਬਲਮ ਸੀ ਕਿ ਥੋੜੀ ਬਹੁਤੀ ਹੁੰਦੀ ਹੈ, ਆਪਸ ਵਿੱਚ ਨੂੰਹ ਸੱਸ ਦੀ ਲੜਾਈ ਸੀ, ਤਾਂ ਨੂੰਹਾਂ ਨੂੰ ਉਹਨਾਂ ਨੇ ਗੁੰਮਰਾਹ ਕਰਕੇ ਈਸਾਈ ਬਣਾ ਲਿਆ। ਸਾਡੇ ਜਪਜੀ ਸਾਹਿਬ ਦੇ ਸੁਖਮਨੀ ਸਾਹਿਬ ਦੇ ਗੁਟਕੇ ਜਲਾਏ ਗਏ, ਬੇਅਦਬੀ ਕੀਤੀ ਗਈ। ਇਸ ਤਰੀਕੇ ਦੇ ਨਾਲ ਇਹ ਕਰਾਉਂਦੇ ਪਏ ਆ। ਉਸ ਤੋਂ ਬਾਅਦ ਇਹ ਉਹਨਾਂ ਨੂੰ ਜਿਹੜਾ ਪ੍ਰਚਾਰ ਹੋਇਆ, ਉਹ ਜਿਹੜੇ ਮਾਤਾ ਸਵਰਗਵਾਸ ਹੋਈ ਉਹਨੂੰ ਦਫਨਾਉਣ ਦਾ ਕੀਤਾ। ਸੋ ਇਹ ਜਿਹੜੀਆਂ ਘਟਨਾਵਾਂ ਘਟ ਰਹੀਆਂ ਜਾਂ ਇਹ ਸਾਡੇ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਨੇ ਸਮੇਂ ਸਿਰ ਸੰਗਿਆਨ ਨਹੀਂ ਲਿਆ। ਇਹਦੇ ਵਿੱਚ ਮੈਂ ਕਹੂੰਗਾ ਕਿ ਸਾਡੇ ਉਹ ਸਮੇਂ ਜਿਹੜਾ ਖਾੜਕੂਵਾਦ ਪੰਜਾਬ 'ਚ ਰਿਹਾ, ਉਹਦੇ ਵਿੱਚ ਸਭ ਤੋਂ ਵੱਧ ਚਰਚ ਦਾ ਨਿਰਮਾਣ ਹੋਇਆ, ਸਭ ਤੋਂ ਵੱਧ ਧਰਮ ਪਰਿਵਰਤਨ ਹੋਇਆ। ਕਰਵਾਇਆ ਕਿੰਨੇ? ਉਹਦਾ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਸਾਰਾ ਦੱਸਾਂਗਾ ਜੇ ਮੈਂ ਇਹਦੇ ਵਿਸਥਾਰ ਦੇ ਨਾਲ, ਕਿਉਂਕਿ ਬੜਾ ਗੰਭੀਰ ਵਿਸ਼ਾ ਹੈ। ਔਰ ਸਭ ਤੋਂ ਵੱਧ ਉਸ ਸਮੇਂ ਜਿਹੜੇ ਨਸ਼ੇ ਆਏ ਉਹ ਸਭ ਤੋਂ ਵੱਧ ਇਹਨਾਂ ਚਰਚ ਤੋਂ ਮਿਲੇ। ਅੱਜ ਵੀ ਤੁਸੀਂ ਜੇ ਨੈਟ ਤੇ ਸਰਚ ਮਾਰੋਗੇ ਵਰਲਡ ਵਾਈਡ ਸਭ ਤੋਂ ਵੱਧ ਜਿਹੜੀ ਚਰਚ ਹੈਗੀ ਨਸ਼ੇ ਦੇ ਕਾਰੋਬਾਰਾਂ ਵਿੱਚ ਇਨਵੋਲਵ ਹੈ। ਔਰ ਜਿਹੜੇ ਇਹਨਾਂ ਦੇ ਬਿਸ਼ਪ ਪਾਦਰੀ ਨੇ ਸਭ ਤੋਂ ਵੱਧ ਸਰੀਰਕ ਸ਼ੋਸ਼ਣ ਦੇ ਵਿੱਚ ਇਨਵੋਲਵ ਨੇ। ਤੁਸੀਂ ਸਰਚ ਮਾਰੋਗੇ ਨੈਟ ਦੇ ਉੱਤੇ ਸਾਰਾ ਕੁਝ ਪਿਆ। ਮਦਰ ਟਰੇਸਾ ਜਿੱਥੇ ਸਭ ਤੋਂ ਵੱਧ ਸਨਮਾਨ ਦਿੱਤਾ ਗਿਆ, ਉਹਨੂੰ ਭਾਰਤ ਰਤਨ ਵਰਗੇ ਸਨਮਾਨ ਦਿੱਤੇ ਗਏ, ਉਹਦਾ ਪਿਛੋਕੜ ਕੀ ਹੈ ਉਹਦੇ ਬਾਰੇ ਜਿਹੜਾ ਕੱਢੋ। ਅੱਜ ਜਿਹੜੇ ਸਾਡੇ ਆਰਥਿਕ ਕਮਜ਼ੋਰ ਪਰਿਵਾਰ ਨੇ, ਜਿਹੜੇ ਥੋੜਾ ਬਹੁਤਾ ਅੰਧ ਵਿਸ਼ਵਾਸੀ ਨੇ, ਭੋਲੇ ਭਾਲੇ ਨੇ, ਉਹਨਾਂ ਨੂੰ ਤਾਂ ਇਹ ਪਖੰਡ ਨਾਲ ਧਰਮ ਪਰਿਵਰਤਨ ਕਰਵਾ ਰਹੇ ਆ। ਜਿਹੜੇ ਥੋੜੇ ਬਹੁਤੀ ਕਰੀਮ ਲੇਅਰ ਆ, ਪੈਸੇ ਵਾਲੇ ਆ, ਦੂਜੇ ਪਾਸੇ ਸਕੂਲ ਖੋਲ ਦਿੱਤੇ ਗਏ, ਤਾਂ ਉਹ ਬੱਚਿਆਂ ਦੇ ਉੱਤੇ ਜਿਹੜਾ ਉਹਨਾਂ ਨੂੰ ਐਜੂਕੇਸ਼ਨ ਦੇ ਰਹੇ ਆ, ਉੱਥੇ ਸ਼ਰੇਆਮ ਕੋਈ ਬੈਨ ਖਰਾਬ ਕਰ ਦਿੱਤੀ ਗਈ। ਕਦੇ ਮੂਰਤੀ ਬਣਾ ਕੇ ਲੈ ਜਾਂਦੀ ਗੁਰੂ ਨਾਨਕ ਦੇਵ ਜੀ ਦੀ ਕਿ ਪਾਣੀ ਦੇ ਵਿੱਚ ਡੋਬਤੀ, ਆਹ ਦੇਖੋ ਤੁਹਾਡਾ ਗੁਰੂ ਨਾਨਕ ਦੇਵ ਡੁੱਬ ਗਿਆ, ਆਹ ਦੇਖੋ ਤੁਹਾਡਾ ਹਨੂਮਾਨ ਜੀ ਡੁੱਬ ਗਏ, ਤੁਹਾਡਾ ਰਾਮ ਜੀ ਡੁੱਬ ਗਏ, ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਡੁੱਬ ਗਏ, ਆਹ ਸਾਡਾ ਜੀਸਸ ਆ ਗਿਆ, ਉਹ ਮੋਮ ਦਾ ਬਣਿਆ ਹੁੰਦਾ ਹੈ, ਉਹ ਉਸ ਨੂੰ ਜੇ ਉਤਾਰ ਦੇ ਤੇ ਛੋਟੇ ਬੱਚੇ ਦੇ ਉੱਤੇ ਪ੍ਰਭਾਵ ਪੈਂਦਾ ਹੈ।
ਜੇ ਪੰਜਾਬ ਦੀ ਧਰਤੀ ਤੇ ਡੇਰਾਵਾਦ ਪ੍ਰਫੁੱਲਤ ਹੋਇਆ ਤਾਂ ਉਹਦੇ ਨਾਲ ਜਿਹੜੇ ਚਰਚ ਸੀ ਜਾਂ ਪਾਸਟਰ ਸੀ ਜੇ ਪ੍ਰਫੁੱਲਤ ਹੋਏ ਤੇ ਇਹਦੇ ਪਿੱਛੇ ਵੀ ਇਹ ਵੀ ਮੰਨਿਆ ਜਾਂਦਾ ਹੈ ਕਿ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜੇ ਸਰਕਾਰ ਚਾਹੇ ਤੇ ਖਿੱਤੇ ਦੇ ਵਿੱਚ ਇਲਾਕੇ ਦੇ ਵਿੱਚ ਚਿੜੀ ਨਾ ਫਰਕ ਸਕੇ। ਲੱਗਦਾ ਨਹੀਂ ਕਿ ਨਿਜ਼ਾਮ ਦੀਆਂ ਕਿਤੇ ਨਾ ਕਿਤੇ ਕਮਜ਼ੋਰੀਆਂ ਰਹੀਆਂ ਨੇ? ਦੇਖੋ, ਮੈਂ ਪਹਿਲਾਂ ਤਾਂ ਡੇਰਾਵਾਦ ਦਾ ਡਿਫਾਈਨ ਕਰੂੰਗਾ। ਇੱਕ ਡੇਰਾਵਾਦ ਹੈ ਸਾਡੇ ਗੁਰੂ ਨਾਨਕ ਦੇਵ ਜੀ ਤੋਂ ਸਮਾਂ ਚੱਲਿਆ ਹੈ, ਸਾਧੂ ਸੰਤਾਂ ਦਾ ਸਨਾਤਨ ਦੇ ਵਿੱਚ, ਜਿੱਥੇ ਸ਼੍ਰੀ ਚੰਦ ਜੀ, ਲਖਮੀ ਚੰਦ ਜੀ ਅੱਗੇ ਦਾ ਉਦਾਸੀ ਤੇ ਨਿਰਮਲੇ ਸੰਤ ਹੋਏ। ਉਹਨਾਂ ਤੇ ਉੱਤੇ ਕਿਸੇ ਦਾ ਧਰਮ ਨਹੀਂ ਬਦਲਿਆ ਜਾਂਦਾ, ਉਪਦੇਸ਼ ਦਿੱਤਾ ਜਾਂਦਾ ਬ੍ਰਹਮ ਦਾ ਗਿਆਨ ਦਾ, ਪਰਮਾਤਮਾ ਦਾ, ਗੁਰਬਾਣੀ ਦਾ ਪ੍ਰਚਾਰ ਹੁੰਦਾ। ਇੱਕ ਫਿਰ ਅੰਗਰੇਜ਼ਾਂ ਨੇ ਡੇਰੇ ਖੋਲੇ ਗਏ, ਉਹ ਸਾਨੂੰ ਦੇਖਣਾ ਪਊਗਾ ਅੰਗਰੇਜ਼ਾਂ ਨੇ ਡੇਰੇ ਕਿਹੜੇ ਖੋਲੇ ਗਏ, ਪੈਰਲਲ ਉਹਨਾਂ ਦੇ ਖੋਲੇ ਗਏ ਤਾਂ ਜੋ ਲੋਕਾਂ ਦਾ ਵਿਸ਼ਵਾਸ ਘੱਟ ਕੀਤਾ ਜਾ ਸਕੇ। ਉਸ ਤੋਂ ਬਾਅਦ ਸਟੈਪ ਬਾਈ ਸਟੈਪ ਸਾਡੇ ਦੇਸ਼ ਦੇ ਵਿੱਚ ਚਰਚ ਹੈ। ਜਿੰਨੀਆਂ ਘਟਨਾਵਾਂ ਚਰਚ ਦੀਆਂ ਹੋਈਆਂ ਵਰਲਡ ਵਾਈਡ ਤੁਸੀਂ ਦੇਖੋਗੇ, ਜਿੱਥੇ ਵੀ ਕਿਤੇ ਆਤੰਕਵਾਦ ਹੈ ਪੂਰੇ ਵਰਲਡ ਦੇ ਅੰਦਰ, ਉਹਦੇ ਪਿੱਛੇ ਜਿਹੜੀ ਸ਼ੈਡੋ ਹੈਗੀ ਆ, ਉਹਦੇ ਪਿੱਛੇ ਸਾਰੀ ਚਰਚ ਹੈ। ਅੱਜ ਪਾਕਿਸਤਾਨ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਆ ਕਿ ਸਾਡੇ 26% ਹਿੰਦੂ ਸਿੱਖ ਸੀਗੇ, ਅੱਜ ਗਿਣਤੀ ਦੇ ਰਹਿ ਗਏ, ਕਿੱਥੇ ਗਏ? ਉਹ ਕਿੱਥੇ ਨਹੀਂ ਗਏ। ਉਧਰਲੇ ਪਾਸੇ ਜਿਹੜੇ ਕੱਟੜਵਾਦੀ ਮੁਸਲਮਾਨ ਸੀਗੇ, ਉਹਨਾਂ ਤੋਂ ਉਹਨਾਂ ਦੇ ਦਬਾਅ ਬਣਾਇਆ ਜਾਂਦਾ ਸੀ, ਉਹਨਾਂ ਦੇ ਧੀਆਂ ਭੈਣਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ। ਔਰ ਅੱਗੇ ਇਹ ਜਿਹੜੇ ਈਸਾਈ ਪਾਦਰੀ ਹੁੰਦੇ ਸੀ, ਬਿਸ਼ਪ ਹੁੰਦੇ ਸੀਗੇ, ਉਹ ਜਾਲ ਲੈ ਕੇ ਖੜੇ ਹੁੰਦੇ ਸੀਗੇ ਕਿ ਮੁਸਲਮਾਨ ਤੁਹਾਡੇ ਮਗਰ ਪਏ ਆ, ਆਓ ਸਾਡੇ ਜਾਲ ਦੇ ਵਿੱਚ ਫਸੋ, ਈਸਾਈ ਬਣ ਜਾਓ। ਤੁਹਾਨੂੰ ਤੁਹਾਡੇ ਗੁਰੂਆਂ ਨੇ ਇਸਲਾਮ ਨਾ ਕਬੂਲਣ ਦਾ ਮਨਾ ਕੀਤਾ ਹੈ, ਲੇਕਿਨ ਈਸਾਈ ਦਾ ਮਨਾ ਨਹੀਂ ਕੀਤਾ। ਤੇ ਉਹ ਵਿਚਾਰੇ, ਉਹਨਾਂ ਨੂੰ ਇਹ ਹੋ ਜਾਂਦਾ ਸੀ ਅਸੀਂ ਈਸਾਈ ਬਣ ਜਾਈਏ, ਕਿਸੇ ਤਰੀਕੇ ਨਾਲ ਸਾਡਾ ਖਹਿੜਾ ਛੁੱਟ ਜਾਊਗਾ, ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਸੇਫ ਹੋ ਜਾਊਗੀ। ਕਿਉਂਕਿ ਭਾਰਤ ਸਰਕਾਰ ਦੇ ਵਿੱਚ ਉਸ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਸੀ, ਉਹ ਮੋਸਟਲੀ ਈਸਾਈਆਂ ਦੀਆਂ ਜਿਹੜੀਆਂ ਹੈਗੀਆਂ ਸਮਰਥਨ ਦੇ ਨਾਲ ਹੀ ਬਣਦੀਆਂ ਸੀ, ਉਹਨਾਂ ਦੀ ਫੰਡਿੰਗ ਨਾਲ ਬਣਦੀਆਂ ਸੀ। ਈਸਾਈ ਦੇਸ਼ਾਂ ਦੀ ਫੰਡਿੰਗ ਹੁੰਦੀ ਸੀ, ਉਹਨਾਂ ਦਾ ਦਬਾਅ ਹੁੰਦਾ ਸੀ, ਤੇ ਉਹਨਾਂ ਨੂੰ ਕੋਈ ਹਿੰਦੂ ਸਿੱਖ ਮਰ ਰਿਹਾ ਜਾਂ ਕੋਈ ਮਾਰ ਰਿਹਾ, ਕੋਈ ਲੈਣ ਦੇਣ ਨਹੀਂ ਹੁੰਦਾ ਸੀ। ਅੱਜ ਜਿਹੜੀ ਉੱਥੇ ਪਾਕਿਸਤਾਨ ਦੇ ਵਿੱਚ 22-23% ਈਸਾਈਆਂ ਦੀ ਆਬਾਦੀ ਹੋਈ ਆ, ਉਹ ਕੋਈ ਹੋਰ ਨਹੀਂ, ਸਾਡੇ ਹਿੰਦੂ ਸਿੱਖ ਹੀ ਸਨ। ਉਹੀ ਆਤੰਕਵਾਦ ਇਹ ਹਿੰਦੁਸਤਾਨ ਦੇ ਵਿੱਚ ਲੈ ਕੇ, ਪੰਜਾਬ ਦੇ ਵਿੱਚ ਇਹਨਾਂ ਨੇ ਆਤੰਕਵਾਦ ਪੈਦਾ ਕੀਤਾ, ਗੜਬੜ ਕਰਾਈ। ਕੌਣ ਨਹੀਂ ਜਾਣਦਾ ਜੀ, ਅਗਰ ਉਹਦੀ CBI ਜਾਂਚ ਹੋਵੇ ਤਾਂ ਬੜੇ ਵੱਡੇ ਸਾਡੇ ਕੋਲੇ ਉਹਦੇ ਖੁਲਾਸੇ ਆ। ਲੇਕਿਨ ਦੂਜੇ ਪਾਸੇ ਜਿੰਨੇ ਸਾਡੇ ਪੂਰਬੀ ਸਟੇਟ ਸੀਗੇ, ਨਾਗਾਲੈਂਡ, ਮਿਜ਼ੋਰਮ, ਉੱਥੇ ਜਾ ਕੇ ਦੇਖੋ ਸਾਰੇ ਦਾ ਸਾਰਾ 99% ਈਸਾਈ ਬਣਾ ਦਿੱਤੇ ਗਏ। ਜੇ ਤੁਹਾਨੂੰ ਪਾਸਟਰਾਂ ਚੋਂ ਆਤੰਕਵਾਦ ਨਜ਼ਰ ਆਉਂਦਾ ਤਾਂ ਸਟੇਟ ਦਾ ਮੁੱਖ ਮੰਤਰੀ, ਕੈਬਨਿਟ ਮੰਤਰੀ, ਵੱਡੇ ਜਿਹੜੇ ਅਹੁਦੇਦਾਰੀ ਨੇ, ਉਹ ਫੋਟੋਆਂ ਕਿਉਂ ਖਿਚਾਉਂਦੇ ਨੇ ਫਿਰ ਉਹਨਾਂ ਆਤੰਕਵਾਦੀਆਂ ਦੇ ਨਾਲ? ਮੈਂ ਡਾਇਰੈਕਟ ਨਹੀਂ ਕਹੂੰਗਾ ਕਿ ਪਾਦਰੀ ਬੰਬ ਬਲਾਸਟ ਦੇ ਵਿੱਚ ਹਮਲੇ ਕਰਨ ਦੇ ਵਿੱਚ ਇਨਵੋਲਵ ਨੇ। ਇਹ ਇੱਕ ਟੀਮਾਂ ਹੁੰਦੀਆਂ, ਹੋਮਵਰਕ ਹੁੰਦਾ ਹੈ। ਸਟੈਪ ਦੇ ਅੱਗੇ ਚੋਲੇ ਵਾਲਾ ਜਾਊਗਾ, ਉਹਦੇ ਪਿੱਛੇ ਬਲੈਕ ਆਊਗਾ। ਇਹ ਲੋਕਾਂ ਨੂੰ ਭਰਮਤ ਕਰਨ ਲਈ ਕਿ ਸਾਡੇ ਉੱਤੇ ਸ਼ੱਕ ਨਾ ਜਾਵੇ। ਇਹ ਜਿਹੜੇ ਜਿਨ੍ਹਾਂ ਨੇ ਲੀਡਰਾਂ ਨੇ ਇਸ ਦੇ ਫੈਸਲੇ ਲੈਣੇ ਹੁੰਦੇ ਆ, ਉਹਨਾਂ ਨੂੰ ਜਾਂ ਤਾਂ ਫੰਡਿੰਗ ਹੋ ਰਹੀ ਹੁੰਦੀ ਹੈ ਜਾਂ ਉਹਨਾਂ ਨੂੰ ਵੋਟਾਂ ਦਾ ਲਾਲਚ ਹੁੰਦਾ ਹੈ। ਅੱਜ ਤੁਸੀਂ ਦੇਖੋਗੇ ਜਿੰਨੀਆਂ ਚਰਚਸ ਨੇ, ਮੈਂ ਤਾਂ ਹੈਰਾਨ ਮੰਨਦਾ ਕਿ ਸਾਡੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਜਿਹੜੀ ਨੂੰ ਆਸਥਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਸਾਹਿਬ ਦੇ ਵਿੱਚ, ਉਹ ਉੱਥੇ ਹਲੇਲੂਇਆ ਕਰ ਰਹੇ ਹੁੰਦੇ ਆ। ਵੱਡੇ ਸਾਡੇ ਜਥੇਦਾਰ ਉੱਥੇ ਹਲੇਲੂਇਆ ਕਰ ਰਹੇ ਹੁੰਦੇ ਆ। ਬਾਕੀ ਜਿਹੜੀਆਂ ਅਦਰ ਪਾਰਟੀਆਂ ਹੈਗੀਆਂ ਜਿਨ੍ਹਾਂ ਦਾ ਲੰਬਾ ਸਰਕਾਰ 'ਚ ਹੱਥ ਰਿਹਾ, ਉਹਨਾਂ ਦੇ ਸਾਰੇ ਮੰਤਰੀ ਸੰਤਰੀ ਹਲੇਲੂਇਆ ਕਰਨ ਵਾਲੇ ਆ, ਚਾਹੇ ਉਹ ਨਾਮ ਉਹਨਾਂ ਦਾ ਕੋਈ ਹੋਵੇ। ਮੋਸਟਲੀ ਕ੍ਰਿਪਟੋ ਕ੍ਰਿਸਚਨ ਨੇ, ਉਹਨਾਂ ਦਾ ਪਿਛੋਕੜ ਦੇਖ ਲਓ। ਤੇ ਸਭ ਤੋਂ ਪਹਿਲਾਂ ਜੇ ਕਹਿਣਗੇ ਅਸੀਂ ਤਾਂ ਧਰਮਾਂ 'ਚ ਵਿਸ਼ਵਾਸ ਹੀ ਨਹੀਂ ਕਰਦੇ। ਜੋ ਕੋਈ ਹਿੰਦੂ ਹੈ, ਜੋ ਕੋਈ ਸਿੱਖ ਸਰੂਪ ਦੇ ਵਿੱਚ ਹੈ, ਅਗਰ ਉਹ ਕਹਿੰਦਾ ਹੈ ਕਿ ਮੈਂ ਧਰਮ 'ਚ ਵਿਸ਼ਵਾਸ ਨਹੀਂ ਕਰਦਾ, ਜਿਸ ਦੇਸ਼ ਦੇ ਵਿੱਚ ਸਭ ਤੋਂ ਵੱਧ ਬਲੀਦਾਨ ਧਰਮ ਦੇ ਹੋਏ ਹੋਣ, ਔਰ ਉੱਥੇ ਕੋਈ ਬੰਦੇ ਮੈਂ ਕਹੇ ਮੈਂ ਧਰਮ 'ਚ ਵਿਸ਼ਵਾਸ ਨਹੀਂ ਕੀਤਾ, ਉਹਦੀ ਜਾਣਕਾਰੀ ਲਓ, ਉਹਦੀ ਜਾਂਚ ਕਰੋ, ਉਹ ਕ੍ਰਿਪਟੋ ਕ੍ਰਿਸਚਨ ਹੀ ਹੈ। ਅੰਤ ਵਿੱਚ ਇਹ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀਆਂ ਟਿੱਪਣੀਆਂ ਆਉਣਗੀਆਂ ਕਿ ਇਹ ਕ੍ਰਿਸਚਨਾਂ ਦੇ ਖਿਲਾਫ ਨੇ, ਪਾਸਟਰਾਂ ਦੇ ਖਿਲਾਫ ਨੇ। ਕੀ ਸੱਚਮੁੱਚ ਤੁਸੀਂ ਪਾਸਟਰਾਂ ਦੇ ਤੇ ਕ੍ਰਿਸਚਨਾਂ ਦੇ ਖਿਲਾਫ ਹੋ? ਮੈਂ ਕਿਸੇ ਕ੍ਰਿਸਚਨ ਦੇ ਖਿਲਾਫ ਨਹੀਂ, ਮੈਂ ਪਖੰਡ ਦੇ ਖਿਲਾਫ ਹਾਂ, ਜਿਹੜਾ ਗੈਰ ਕਾਨੂੰਨੀ ਧਰਮ ਬਦਲਿਆ ਜਾ ਰਿਹਾ। ਪਖੰਡ ਚਾਹੇ ਉਹ ਸਿੱਖਾਂ ਦੇ ਵਿੱਚ ਬਾਬੇ ਕਰਦੇ ਹੋਣ, ਜਿਨ੍ਹਾਂ ਨੂੰ ਸੰਤ ਕਿਹਾ ਜਾਂਦਾ, ਚਾਹੇ ਉਹ ਪਾਸਟਰਾਂ ਦੇ ਵਿੱਚ ਹੋਣ। ਪਖੰਡ ਸਦੀਆਂ ਤੋਂ ਚੱਲਿਆ ਆ ਰਿਹਾ, ਲੇਕਿਨ ਪਖੰਡ ਦੇ ਨਾਂ ਤੇ ਧਰਮ ਨਾ ਬਦਲਿਆ ਜਾਵੇ, ਮੈਂ ਉਹਦਾ ਵਿਰੋਧੀ ਹਾਂ। ਸਾਡੇ ਜੇ ਕੋਈ ਸਾਧੂ ਸੰਤ ਪਖੰਡ ਕਰਦਾ ਸੀ, ਉਹਦੇ ਵਿਰੋਧੀ ਹਾਂ। ਕੋਈ ਜਾਦੂਗਰ ਕਰਕੇ ਕਿਸੇ ਦਾ ਇਲਾਜ ਕਰਦਾ ਸੀ, ਉਹਦੇ ਵਿਰੋਧੀ ਹਾਂ। ਪਰ ਉਹ ਧਰਮ ਤਾਂ ਇੰਨੇ ਬਦਲ ਰਿਹਾ। ਸਾਨੂੰ ਖਤਰਾ ਨਾਲ ਇਹ ਹੈ ਕਿ ਸਾਡੇ ਹੀ ਭਰਾਵਾਂ ਨੂੰ ਪਖੰਡ ਦੇ ਨਾਮ ਤੇ ਸਾਡੇ ਗੁਰੂਆਂ ਦਾ ਦੁਸ਼ਮਣ ਬਣਾਇਆ ਜਾ ਰਿਹਾ। ਗੁੰਮਰਾਹ ਪ੍ਰਚਾਰ ਨਾ ਕੀਤਾ ਜਾਵੇ, ਸਾਡੇ ਜਿਹੜੇ ਗੁਰੂਆਂ ਦੇ ਖਿਲਾਫ ਬੋਲਿਆ ਜਾ, ਸਾਡੇ ਗੁਰੂਆਂ ਦਾ ਅਪਮਾਨ ਹੋ ਰਿਹਾ, ਸਾਡੀਆਂ ਬੇਅਦਬੀਆਂ ਇੰਨੀਆਂ ਹੋ ਰਹੀਆਂ, ਔਰ ਮੁੜ ਕੇ ਉਸ ਨੂੰ ਕਹਿ ਦਿੱਤਾ ਜੀ ਇਹ ਸਿਰ ਫਿਰਿਆ। ਅੱਜ ਜਿੰਨੇ ਸਿਰ ਫਿਰੇ ਆ ਉਹ ਸਾਰੇ ਚਰਚ ਤੋਂ ਵਿੱਚੋਂ ਨਿਕਲੇ ਹੋਏ ਨੇ। ਜਦੋਂ ਤੁਹਾਡੇ ਕੋਲੇ ਫੈਕਟ ਹੁੰਦੇ ਕਿ ਗੁਰੂਆਂ ਦੇ ਖਿਲਾਫ ਬੋਲਿਆ ਜਾਂਦਾ ਹੈ, ਸਿੱਖਾਂ ਦੇ ਗ੍ਰੰਥਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਫਿਰ ਇੱਕ ਲੀਗਲੀ ਵੇ ਹੁੰਦਾ ਹੈ ਕਿ ਕਾਨੂੰਨੀ ਪ੍ਰਕਿਰਿਆ ਅਨੁਸਾਰ FIR ਦਰਜ ਕਰਵਾਈ ਜਾ ਸਕਦੀ ਹੈ, ਕੋਈ ਪੁਲਿਸ ਕੰਪਲੇਂਟ ਕੀਤੀ ਜਾ ਸਕਦੀ ਹੈ। ਕਦੇ ਇਹ ਰਸਤਾ ਨਹੀਂ ਅਪਣਾਇਆ ਤੁਸੀਂ? ਬੜਾ ਅਪਣਾਇਆ ਜੀ। ਅਸੀਂ ਪਾਸਟਰਾਂ ਨੂੰ ਸਜ਼ਾ ਵੀ ਕਰਾਈ ਹੋਈ ਆ।
ਪਹਿਲਾ ਬੰਦਾ ਹੈ ਮੈਂ ਜਿਨ੍ਹਾਂ ਨੇ ਪਾਸਟਰਾਂ ਨੂੰ ਸਜ਼ਾ ਕਰਾਈ ਹੈ। ਪਰ ਜਿਹੜਾ ਉੱਪਰਲਾ ਤੰਤਰ ਹੈ, ਮੈਂ ਤਾਂ ਅੱਜ ਦੇ ਜਿਹੜਾ ਫੈਸਲਾ ਆਇਆ, ਮੈਂ ਉਹ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਉਸ ਜੱਜ ਸਾਹਿਬ ਨੂੰ ਬਖਸ਼ਣ ਵਧੇ ਫੁੱਲੇ ਜਿਨ੍ਹਾਂ ਨੇ ਐਡਾ ਵੱਡਾ ਫੈਸਲਾ ਸੁਣਾਇਆ। ਅਦਰਵਾਈਜ਼ ਹਿੰਦੁਸਤਾਨ 'ਚ ਸੁਭਾਵਨਾ ਨਹੀਂ ਸੀ ਕੋਈ ਈਸਾਈ ਮਿਸ਼ਨਰੀ ਦੇ ਖਿਲਾਫ ਫੈਸਲਾ ਸੁਣਾ ਸਕਦਾ ਹੈ। ਤਾਂ ਤੰਤਰ ਮੰਤਰ ਅੱਜ ਵੀ ਅਸੀਂ ਬੇਸ਼ੱਕ ਆਪਣੇ ਆਪ ਨੂੰ ਕਹਿ ਲੈਂਦੇ ਹਾਂ ਕਿ ਅਸੀਂ ਆਜ਼ਾਦੀ ਬਣਾ ਰਹੇ ਹਾਂ, ਪਰ ਅੱਜ ਵੀ ਅਸੀਂ ਈਸਾਈਆਂ ਇੰਗਲੈਂਡ ਦੇ ਜਿਹੜੇ ਅੰਗਰੇਜ਼ ਈਸਾਈ ਸੀ ਉਹਨਾਂ ਦੀ ਲੀਜ਼ ਤੇ ਹਾਂ, ਕਾਨੂੰਨ ਉਹਨਾਂ ਦੇ ਅਨੁਸਾਰ ਨੇ। ਬਲਜਿੰਦਰ ਪਾਸਟਰ ਤੋਂ ਬਾਅਦ ਲੱਗਦਾ ਹੈ ਕਿ ਹੋਰ ਵੀ ਇਸ ਤਰ੍ਹਾਂ ਦੇ ਬਲਜਿੰਦਰ ਬਹੁਤ ਸਾਰੇ ਹੈਗੇ ਨੇ ਜਿਨ੍ਹਾਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਇਹਨਾਂ ਵਰਗੀ ਕਰੜੀ ਸਜ਼ਾ ਸੁਣਾਈ ਜਾ ਸਕੇ। ਦੇਖੋ ਪਾਸਟਰ ਨਰੂਲਾ ਸ਼ਰੇਆਮ ਉਹ ਕਰੂਸੇਡ ਕਹਿ ਰਿਹਾ। ਮੈਂ ਤਾਂ ਉਹੀ ਕਹਿਣਾ ਹੈ ਕਿ 26 ਜੂਨ 1849 ਦਾ ਇਤਿਹਾਸ ਪੜ੍ਹੋ, ਜਦੋਂ ਸ਼ਰੇਆਮ ਸਾਡੇ ਹਰਮੰਦਰ ਸਾਹਿਬ ਨੂੰ ਚਰਚ ਬਣਾਉਣ ਦੇ ਹੁਕਮ ਦਿੱਤੇ ਗਏ ਸੀ ਔਰ ਸਭ ਤੋਂ ਜਿਹੜੀ ਪਹਿਲੀ ਲੜਾਈ ਸ਼ੁਰੂ ਹੋਈ ਸੀ ਗਦਰ ਦੀ, ਉਹ ਸਾਡੇ ਹਰਮੰਦਰ ਸਾਹਿਬ ਤੋਂ ਸ਼ਹੀਦੀਆਂ ਦੀ ਸ਼ੁਰੂ ਹੋਈ ਸੀ। ਔਨ ਰਿਕਾਰਡ ਹੈ 26 ਜੂਨ 1849 ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਤੁਰੰਤ ਬਾਅਦ ਹਰਮੰਦਰ ਸਾਹਿਬ ਨੂੰ ਚਰਚ ਬਣਾਉਣ ਦੇ ਹੁਕਮ ਦਿੱਤੇ। ਔਰ ਜਿਹੜਾ ਪਾਸਟਰ ਨਰੂਲਾ ਕਹਿ ਰਿਹਾ ਕਿ ਕਰੂਸੇਡ ਕਰਨਾ, ਕਰੂਸੇਡ ਦਾ ਅਰਥ ਕੀ ਹੈ ਕਿ ਜਿਹੜੇ ਗੈਰ ਈਸਾਈ ਆ ਉਹਨਾਂ ਨੂੰ ਕਤਲੇਆਮ ਕਰਨਾ, ਉਹਨਾਂ ਦਾ ਧਰਮ ਪਰਿਵਰਤਨ ਕਰਨਾ, ਉਹਨਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰੋ, ਜਿੰਨਾ ਚਿਰ ਉਹ ਅਮੀਨ ਨਹੀਂ ਕਰਦੇ, ਜੀਸਸ ਦੇ ਨਾਮ ਤੇ ਔਤ ਨਹੀਂ ਕਰਦੇ। ਅੱਜ ਵੀ ਉਹਨਾਂ ਦੀ ਅੱਖ ਉਹੀ ਪਵਿੱਤਰ ਭੂਮੀ ਕਿਹਨੂੰ ਮੰਨਦੇ ਆ, ਉਹ ਤੇ ਹਰਮੰਦਰ ਸਾਹਿਬ ਦੀ ਜੋ ਪਵਿੱਤਰ ਭੂਮੀ ਆ ਉੱਥੇ ਅਸੀਂ ਚਰਚ ਬਣਾਉਣੀ। ਅੱਜ ਵੀ ਉਹਨਾਂ ਦਾ ਇਹੀ ਟੀਚਾ ਹੈ। ਜਿੰਨੇ ਆਹ ਸਕੂਲ ਨੇ ਸੈਂਟ ਜੇਵੀਅਰ, ਸੈਂਟ ਜੋਸਫ, ਜਿੰਨੇ ਸੈਂਟ ਲਿਖੇ ਹੋਏ ਆ ਉਹਨਾਂ ਦਾ ਇਤਿਹਾਸ ਪੜ੍ਹੋ ਕਿ ਕਿੰਨੇ ਉਹਨਾਂ ਨੇ ਕਤਲੇਆਮ ਕੀਤੇ ਆ। ਉਹ ਉਹਨਾਂ ਨੂੰ ਸੰਤ ਕਹਿੰਦੇ ਆ, ਅਸੀਂ ਉਹਨਾਂ ਨੂੰ ਸੰਤ ਕਹਿੰਦੇ ਆ ਜਿਨ੍ਹਾਂ ਨੇ ਮਾਨਵਤਾ ਨੂੰ ਬਲੀਦਾਨ ਕੀਤਾ। ਸੋ ਮੈਂ ਕਹਿੰਦਾ ਸਾਡੇ ਸਮਾਜ ਨੂੰ ਅੰਤਰ ਲੱਭਣਾ ਪਊਗਾ ਕਿ ਸਾਡੇ ਸੰਤ ਦੇ ਵਿੱਚ ਔਰ ਇਹਨਾਂ ਦੇ ਸੰਤ ਦੇ ਵਿੱਚ ਸਾਡੇ ਸੰਤ ਕਾਤਲ ਹਨ ਜਾਂ ਇਹਨਾਂ ਦੇ ਸੰਤ ਕਾਤਲ ਹਨ, ਉਹ ਤਾਂ ਸਾਨੂੰ ਅੰਤਰ ਕਰਨਾ ਪਊਗਾ। ਦੂਸਰੀ ਮੈਂ ਬੇਨਤੀ ਕਰੂੰਗਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿ ਉਹ ਅੱਗੇ ਆਉਣ, ਸਾਡਾ ਮਾਰਗਦਰਸ਼ਨ ਕਰਨ। ਮੈਂ ਤਾਂ ਇੱਕੋ ਹੀ ਨਾਰਾ ਜੈਕਾਰਾ ਦਿੰਦਾ ਕਿ ਹਿੰਦੂ ਸਿੱਖ ਕਰੇ ਪੁਕਾਰ, ਈਸਾਈ ਮੁਕਤ ਕਰੋ ਗੁਰੂਆਂ ਦਾ ਪੰਜਾਬ। ਤਦੇ ਇਸ ਨੇ ਅੱਗੇ ਵਧਣਾ ਹੈ, ਤਦੇ ਇਹ ਪੰਜਾਬ ਜਿੰਨਾ ਚਿਰ ਧਰਮ ਪਰਿਵਰਤਨ ਨਹੀਂ ਰੁਕਦਾ ਉਨੀ ਦੇਰ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ। ਮੈਂ ਦਾਅਵੇ ਨਾਲ ਕਹਿ ਸਕਦਾ ਪਹਿਲਾਂ ਇਹਨੂੰ ਈਸਾਈ ਮੁਕਤ ਕਰਨਾ ਪਊਗਾ, ਤਦੇ ਇਹ ਨਸ਼ਾ ਮੁਕਤ ਹੋ ਸਕਦਾ। ਬਲਜਿੰਦਰ ਪਾਸਟਰ ਮਾਮਲੇ ਦੇ ਵਿੱਚ ਜਿਹੜਾ ਕੋਰਟ ਦੇ ਵੱਲੋਂ ਇੱਕ ਵੱਡਾ ਫਰਮਾਨ ਆਇਆ ਤੇ ਇਸੇ ਦੇ ਸੰਬੰਧ ਵਿੱਚ ਚਰਚਾ ਕਰਨ ਦਾ ਯਤਨ ਕੀਤਾ, ਤਾਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ तमाम ਸਾਰੀਆਂ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।